ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਵੇਖ ਅਤੇ ਸੁਣ ਰਹੇ ਹੋ ਤੁਸੀਂ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਪੰਜਾਬ ਅਤੇ ਭਾਰਤ ਦੇ ਨਾਲ ਜੁੜੀਆਂ ਹੋਈਆਂ ਵੱਖ-ਵੱਖ ਖਬਰਾਂ ਦਾ ਵਿਸ਼ਲੇਸ਼ਣ ਹੁੰਦਾ ਹੈ ਤੇ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਵਿਸ਼ੇਸ਼ ਤੌਰ ਤੇ ਮੌਜੂਦ ਰਹਿੰਦੇ ਨੇ ਮਿੰਟੂ ਗੁਰਸਰੀਆ ਜੀ। ਸੋ ਮਿੰਟੂ ਜੀ ਦੇ ਵੱਲ ਵਧਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਚੱਲੀਏ। ਖਾਲਸਾ ਇੰਸ਼ੋਰੈਂਸ ਏਜੰਸੀ ਪਿਛਲੇ 3 ਦਹਾਕਿਆਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਇੰਸ਼ੋਰੈਂਸ ਸੰਬੰਧੀ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਰਕਿਆਣਾ ਇਮੀਗ੍ਰੇਸ਼ਨ ਲਾ ਫਰਮ ਨਾਲ ਸੰਪਰਕ ਕਰ ਸਕਦੇ ਹੋ ਜੇ ਟਰਕਿਆਣਾ ਹੋਣਾ ਤੋਂ ਸਲਾਹ ਲੈ ਸਕਦੇ ਹੋ ਜੇਕਰ US ਇਮੀਗ੍ਰੇਸ਼ਨ ਸੰਬੰਧੀ ਕਿਸੇ ਸਮੱਸਿਆ ਦੇ ਨਾਲ ਜੂਝ ਰਹੇ ਹੋ। जीके धनोटा, कृष्ण धनोटा, यूबा सिटी, बलजिंदर सिंह निज्जर, वुडलैंड, परमजीत कौर रंगी, वेकाविल, हरनेक सिंह पावला, इंडियन कुजीन वाले रेंटन तो GN ल्यूब एंड ट्रक वॉश ऑयल चेंज एयर ब्रेक्स का तसली बख्श कम करवाने के लिए कॉल निम्मा सहोता संपर्क कर सकते हो 209 277 0113 ते। नवे पुराने टायर भी इतों खरीद सकते हो। लोकेशन सेंटानेला दी है। बूटा सिंह राणीपुर फ्रिजनो। स्पॉन्सर्स का एक बार मुड़ तो बहुत बहुत धन्यवाद है। हुण मिंटू जी का स्वागत करते हैं। सत श्री अकाल मिंटू जी। हाँ जी, सबनों सत श्री अकाल। सो मिंटू जी रुख करिए खबरों का। ते अज बड़ी वड्डी कह सकते हैं खबर आई है जिहदे ते पिछले 1 महीने तो लगातार रेड़का बनया होया सी। ऐ लगदा सी भी अज भी काम होया ते कल नूं भी होया। जथेदार ज्ञानी हरप्रीत सिंह जी की जथेदार वजों विदायगी हो ही गई फिर अकाल तख्त साहिब तो। जी बिल्कुल बिल्कुल। पिछली 20 मई ਨੂੰ ਜਦੋਂ ਅੰਤਰਿਮ ਕਮੇਟੀ ਦੀ ਮੀਟਿੰਗ ਹੋਈ ਸੀਗੀ ਤਾਂ ਉਸ ਵੇਲੇ ਵੀ ਇਹ ਚਰਚਾਵਾਂ ਸਨ ਕਿਉਂਕਿ ਦੇਖੋ ਪਿਛਲੇ ਕੁਝ ਸਮੇਂ ਦੇ ਦੌਰਾਨ ਨਾ ਸਿਰਫ ਕੁਝ ਸਟੇਟਮੈਂਟਾਂ ਬਲਕਿ ਕੁਝ ਮੀਟਿੰਗਾਂ ਬਲਕਿ ਕੁਝ ਮਤਲਬ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਸਵਾਲਾਂ ਦੇ ਕਟਹਿਰੇ 'ਚ ਖੜਾ ਕਰਨਾ ਕੁਝ ਇਸ ਤੋਂ ਇਲਾਵਾ ਹੋਰ ਵੀ ਕਈ ਕਾਰਨ ਸਨ ਕਿ ਅਕਾਲੀਆਂ ਦੇ ਵਿੱਚੋਂ ਬਹੁਤ ਸਾਰੇ ਨੇਤਾ ਹੁਣ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਨਾਲ ਇਤਫਾਕ ਨਹੀਂ ਸੀ ਰੱਖਦੇ। ਦੂਜੀ ਗੱਲ ਕਿ ਰਹਿੰਦਾ ਖੂੰਦਾ ਜਿਹੜਾ ਉਹ ਸੀਗਾ ਕੰਮ ਉਹ ਖਰਾਬ ਹੋ ਗਿਆ ਚੱਡਾ ਸਾਹਿਬ ਦੀ ਮੰਗਣੀ ਤੇ। ਤਾਂ ਉਸ ਤੋਂ ਬਾਅਦ ਕਾਫੀ ਜ਼ਿਆਦਾ ਮਸਲਾ ਉਛਲਿਆ ਤੇ ਲੱਗਦਾ ਸੀਗਾ ਕਿ ਹੋ ਸਕਦਾ ਕਿ ਇਹਨਾਂ ਦੀ ਬਦਲੀ ਹੋ ਜਾਵੇ, ਇਹਨਾਂ ਦੀ ਥਾਂ ਤੇ ਕੋਈ ਹੋਰ ਆ ਜਾਵੇ ਜਥੇਦਾਰ ਬਣ ਕੇ। ਤਾਂ ਜਿਹੜੇ ਗਿਆਨੀ ਰਘਵੀਰ ਸਿੰਘ ਜੀ ਆ ਉਹ ਪਿਛਲੇ ਕੁਝ ਸਮੇਂ ਤੋਂ ਮਤਲਬ ਜੇ ਚਰਚਾਵਾਂ ਇਹ ਚੱਲਦੀਆਂ ਸਨ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਵਿਦਾਇਗੀ ਹੋ ਸਕਦੀ ਹੈ ਤੇ ਨਾਲ ਇਹ ਸਮਾਚਾਰ ਇਹ ਚਰਚਾਵਾਂ ਵੀ ਚੱਲਦੀਆਂ ਸਨ ਕਿ ਜੇਕਰ ਕੋਈ ਅਗਲਾ ਜਥੇਦਾਰ ਹੋਏਗਾ, ਹਾਲਾਂਕਿ 3-4 ਨਾਮ ਹੋਰ ਸੀਗੇ, 3-4 ਨਾਮ ਹੋਰ ਸੀਗੇ ਜਿਹੜੇ ਚਰਚਾ ਦੇ ਵਿੱਚ ਸੀ, ਪਰ ਉਹਨਾਂ ਚੋਂ ਸਭ ਤੇ ਟੌਪ ਤੇ ਜੇ ਤੁਸੀਂ ਵੇਖੋਗੇ ਤਾਂ ਉਹ ਸੀ ਗਿਆਨੀ ਰਘਵੀਰ ਸਿੰਘ ਜੀ ਦਾ ਹੀ। ਤਾਂ ਅਖੀਰ ਉਹਨਾਂ ਨੂੰ ਹੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਜੋਂ ਪ੍ਰਵਾਨਗੀ ਮਿਲ ਗਈ ਹੈ। ਤੇ ਦੂਜੀ ਗੱਲ ਹੈ ਕਿ ਹੁਣ ਇਹਦੇ ਕਾਰਨ ਜ਼ਾਰਾ ਤੌਰ ਤੇ ਤਾਂ ਨਹੀਂ ਸਾਹਮਣੇ ਆਉਣਗੇ, ਪਰ ਉਹ ਆਪਾਂ ਨੂੰ ਵੀ ਪਤਾ ਹੈ ਕੁਝ ਮਾਮਲਿਆਂ 'ਚ ਉਹਨਾਂ ਨੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਸਵਾਲਾਂ ਦੇ ਕਟਹਿਰੇ 'ਚ ਖੜਾ ਕੀਤਾ। ਹਾਲੇ 2 ਜੂਨ ਦੀ ਗੱਲ ਆ ਜਦੋਂ ਇਹਨਾਂ ਨੇ ਕਿਹਾ ਸੀਗਾ ਕਿ ਪਹਿਲਾਂ ਪੁਰਾਤਨ ਅਕਾਲੀ ਦਲ ਦਾ ਇਤਿਹਾਸ ਚੁੱਕ ਕੇ ਵੇਖ ਲਵੋ ਕਿ ਪੰਥ ਅਤੇ ਗੁਰੂ ਘਰ ਮਤਲਬ ਪਹਿਲਤਾ ਤੇ ਹੁੰਦੇ ਸਨ ਤੇ ਅੱਜ ਉਹ ਚੀਜ਼ ਮਨਫੀ ਆ। ਇਹ ਬਹੁਤ ਵੱਡੀ ਗੱਲ ਆ। ਸਾਰੇ ਸਮੁੱਚੇ ਜਾਨੀ ਅਕਾਲੀ ਦਲ ਦੇ ਇਤਿਹਾਸ ਨੂੰ ਅੱਜ ਵਰਤਮਾਨ ਨਾਲ ਤੋਲ ਕੇ ਜਦੋਂ ਇਹ ਕਹਿ ਦਿੱਤਾ ਜਾਵੇ ਕਿ ਪੰਥ ਅਤੇ ਗੁਰੂ ਘਰ ਉਹ ਪ੍ਰਾਇੋਰਟੀ ਤੇ ਹੈ ਨਹੀਂ ਤਾਂ ਫਿਰ ਤੁਸੀਂ ਸਮਝ ਸਕਦੇ ਹੋ ਕਿ ਕਿੱਡੀ ਵੱਡੀ ਗੱਲ ਹੈ, ਕੋਈ ਸਧਾਰਨ ਗੱਲ ਨਹੀਂ ਹੈ। ਪਰ ਇਹ ਗੱਲ ਕਈ ਕਿੱਥੇ ਗਈ ਸੀ? ਇਹ ਰੋਡੇ ਪਿੰਡ ਦੇ ਵਿੱਚ ਗਈ ਸੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਜਨਮ ਦਿਨ ਦੇ ਮੌਕੇ ਤੇ ਜੀ। ਫਿਰ ਹਾਂਜੀ, ਫਿਰ ਮਤਲਬ ਕਿ ਸ਼ਾਇਦ ਕੁਝ ਹੋਰ ਵੀ ਸੰਪਰਦਾਵਾਂ ਜਿਹੜੀਆਂ ਉਹਨਾਂ ਦੇ ਵਿੱਚੋਂ ਵੀ ਕੁਝ ਆਗੂਆਂ ਨਾਲ ਇਹਨਾਂ ਦੇ ਮਤਭੇਦ ਸੀਗੇ। ਤਾਂ ਇਸ ਕਰਕੇ ਬਈ ਇਹ ਸਾਰਾ ਕੁਝ ਇੱਕ ਗੱਡੀ ਦਾ ਵੀ ਜ਼ਿਕਰ ਆਉਂਦਾ। ਇੱਕ ਅਕਾਲੀ ਲੀਡਰ ਨੇ ਸਾਨੂੰ ਜਨਤਕ ਨਾ ਕਰਨ ਦੀ ਸ਼ਰਤ ਤੇ ਦੱਸਿਆ ਕਿ ਇੱਕ ਗੱਡੀ ਵੀ ਕਿ ਜਿਹੜੀ ਹਰਿਆਣਾ ਕਮੇਟੀ ਦੇ ਨਾਲ ਆਡਾ ਲਾਈ ਬੈਠੇ ਆ ਤੇ ਜਿਨ੍ਹਾਂ ਦੇ ਵੱਖ ਹੋਣ ਤੇ ਸ਼ਰਾਬ ਤੱਕ ਦਿੱਤਾ ਜਥੇਦਾਰ ਸਾਹਿਬ ਨੇ
ਕਿ ਤੁਹਾਡੀ ਪਾਰਲੀਮੈਂਟ ਦੇ ਵੀ 2 ਟੋਟੇ ਹੋਣ, ਤੇ ਉਹ ਉਸੇ ਹੀ ਕਮੇਟੀ ਤੋਂ ਇੱਕ ਗੱਡੀ ਆਈ ਆ। ਹੁਣ ਪਤਾ ਨਹੀਂ, ਉਹਨਾਂ ਨੇ ਇਹ ਤੇ ਦੱਸਿਆ ਨਹੀਂ ਹੈ ਕਿ ਗੱਡੀ ਕੌਣ ਯੂਜ਼ ਕਰ ਰਿਹਾ। ਤਾਂ ਇਸ ਤਰ੍ਹਾਂ ਦੀਆਂ ਖਾਸੀਆਂ ਗੱਲਾਂ ਨੇ, ਅੰਦਰ ਖਾਤੇ ਖਾਸੀਆਂ ਨਾਰਾਜ਼ਗੀਆਂ ਨੇ। ਪਰ ਅੱਜ ਦੇ ਪੂਰੇ ਦਿਨ 'ਚ ਜੇ ਤੁਸੀਂ ਦੇਖੋਗੇ ਤਾਂ ਖੁੱਲ ਕੇ ਕਿਸੇ ਨੇ ਵੀ ਕੋਈ ਬਿਆਨਬਾਜ਼ੀ ਨਹੀਂ ਕੀਤੀ। ਜਥੇਦਾਰ ਸਾਹਿਬ ਨੇ ਵੀ ਇੱਕ ਪੋਸਟ ਪਾਇਆ ਤੇ ਉਹਦੇ ਵਿੱਚ ਵੀ ਕੋਈ ਗੱਲ ਨਹੀਂ, ਬਸ ਸ਼ੁਕਰਾਨਾ ਹੀ ਕੀਤਾ ਹੈ। ਤੇ ਇਹ ਤੋਂ ਇਲਾਵਾ ਜੇ ਵੇਖੋਗੇ ਤਾਂ ਧਾਮੀ ਸਾਹਿਬ ਨੇ ਵੀ ਡਿਪਲੋਮੈਟਿਕ ਜੀ ਆਂਸਰਿੰਗ ਕੀਤੀ ਹੈ ਸਵਾਲਾਂ ਦੇ, ਜਦੋਂ ਉਹਨਾਂ ਨੂੰ ਜਵਾਬ ਦੇਣੇ ਪਏ ਪੀਸੀ ਦੇ ਵਿੱਚ। ਉਹਨਾਂ ਨੇ ਕਿਹਾ ਜੀ ਇਹਨਾਂ ਨੇ ਉਹਦਾ ਆਪਣੇ ਆਪ ਹੀ ਛੱਡਿਆ, ਪਰ ਆਪਾਂ ਨੂੰ ਵੀ ਪਤਾ। ਤਾਂ ਗੱਲ ਇਹ ਆ ਕਿ ਇਹ ਸਾਰਾ ਕੁਝ ਜਿਹੜਾ ਵਾਪਰਿਆ, ਦਾਦੂਵਾਲ ਸਾਹਿਬ ਨੇ ਤੇ ਸਵਾਲ ਹੀ ਚੁੱਕ ਦਿੱਤੇ ਕਿ ਤੇ ਵਾਜਬ ਹੀ ਨਹੀਂ ਹੈਗਾ, ਜਾਇਜ਼ ਹੀ ਨਹੀਂ ਹੈਗਾ, ਕਿਉਂਕਿ ਹੁਣ ਅੰਤਰਿੰਗ ਕਮੇਟੀ ਜਿਹੜੀ ਆ ਉਹ ਨਜਾਇਜ਼ ਤੌਰ ਤੇ ਚੱਲ ਰਹੀ ਹੈ, ਇਹਨਾਂ ਦਾ ਸਮਾਂ ਪੂਰਾ ਹੋ ਗਿਆ। ਇਸ ਕਰਕੇ ਵਿਚਾਰ ਤਕਰਾਰ ਇਹ ਚੱਲ ਰਹੇ ਨੇ। ਪਰ ਕਰਨ ਵਾਲੀ ਜਿਹੜੀ ਗੱਲ ਆ ਕਿ ਅੱਜ ਹੁਣ ਇਹ ਮੰਗ ਉੱਠਣ ਲੱਗ ਪਈ ਆ, ਕਿਉਂਕਿ ਜਦੋਂ ਹਰਪ੍ਰੀਤ ਸਿੰਘ ਜੀ ਆਏ ਸਨ ਉਦੋਂ ਵੀ ਬਹੁਤ ਟ੍ਰੋਲਿੰਗ ਕੀਤੀ ਸੀਗੀ ਕੁਝ ਲੋਕਾਂ ਨੇ। ਅੱਜ ਇਹਨਾਂ ਦੀ ਵਿਦਾਇਗੀ ਤੇ ਵੀ ਕੁਝ ਲੋਕ ਮਜ਼ਾਕ ਉਡਾ ਰਹੇ ਨੇ। ਕਿਆ ਕੁਝ ਹੁੰਦਾ ਹੈ? ਤਾਂ ਕਹਿਣ ਦਾ ਭਾਵ ਇਹ ਕਿ ਲੋਕਾਂ ਦੀ ਜਿਹੜੀ ਹੁਣ ਖਾਸ ਤੌਰ ਤੇ ਜੋ ਪੰਥਕ ਹਿਰਦੇ ਨੇ, ਉਹਨਾਂ ਦੀ ਮੰਗ ਤੇ ਇਹੋ ਆ ਕਿ ਬਈ ਇਹਦੇ ਵਾਸਤੇ ਪ੍ਰੋਪਰ ਤੁਸੀਂ ਕੋਈ ਰੂਲ ਰੈਗੂਲੇਸ਼ਨ ਬਣਾਓ। ਮਤਲਬ ਕਿ ਵੱਖਰੇ ਤੌਰ ਤੇ ਫੰਡ ਇਜਾਦ ਕੀਤਾ ਜਾਵੇ, ਵੱਖਰੇ ਤੌਰ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਦਾ ਵਿਧੀ ਵਿਧਾਨ ਹੋਵੇ, ਨਹੀਂ ਤੇ ਇਸ ਤਰ੍ਹਾਂ ਹੀ ਹੁੰਦਾ ਰਹੇਗਾ। ਤੋ ਖੈਰ ਦੇਖਦੇ ਹਾਂ ਜੀ, ਕੋਈ ਕਦੇ ਸ਼ਾਇਦ ਕਾਰਨ ਬਾਹਰ ਆ ਜਾਵੇ। ਪਰ ਆਪਾਂ ਨੂੰ ਪਤਾ ਹੀ ਆ ਕਿ ਇੱਥੇ ਗਿਆਨੀ ਗੁਰਬਚਨ ਸਿੰਘ ਵਰਗਿਆਂ ਦੀ ਵੀ ਵਿਦਾਇਗੀ ਹੋ ਗਈ, ਪਰ ਅੱਜ ਤੱਕ ਵੀ ਇਹ ਕਦੇ ਉਹਨਾਂ ਨੇ ਕਿਹਾ ਕਿ ਨਹੀਂ ਜੀ ਮੈਨੂੰ ਤੇ ਉਤਾਰਿਆ ਗਿਆ, ਮੈਨੂੰ ਤੇ ਲਾਇਆ ਗਿਆ। ਇਹ ਆਪਾਂ ਨੂੰ ਵੀ ਪਤਾ ਸਾਰਾ ਕੁਛ। ਤਾਂ ਇਹ ਵੈਸੇ ਤਾਂ ਜਥੇਦਾਰ ਰਣਜੀਤ ਸਿੰਘ ਜੀ ਤੋਂ ਆਪਾਂ ਦੇਖ ਸਕਦੇ ਹਾਂ, ਜਦੋਂ ਤਾਂ ਥੋੜਾ ਜਿਹਾ ਮੈਨੂੰ ਯਾਦ ਆ, ਉਦੋਂ ਤੋਂ ਲੈ ਕੇ ਜ਼ਿਆਦਾਤਰ ਜਥੇਦਾਰ ਸਾਹਿਬਾਨ ਜਿਹੜੇ ਅਕਾਲ ਤਖਤ ਸਾਹਿਬ ਤੇ ਸੇਵਾਵਾਂ ਦੇ ਕੇ ਗਏ ਨੇ, ਉਹਨਾਂ ਚੋਂ ਜ਼ਿਆਦਾਤਰ ਨਾਲ ਇਉਂ ਹੀ ਹੁੰਦਾ ਹੈ। ਜੀ ਜੀ ਜੀ। ਸੋ ਉੱਤੇ ਹੀ ਦਾਦੂਵਾਲ ਸਾਹਿਬ ਦੀ ਤੁਸੀਂ ਗੱਲ ਕੀਤੀ ਸੀ, ਉਹਨਾਂ ਨੇ ਵੀ ਬਹੁਤ ਹੇਠਲੇ ਪੱਧਰ ਤੇ ਜਾ ਕੇ ਗੱਲਬਾਤ ਕੀਤੀ ਹੈ। ਜਿਹੜੇ ਸ਼ਬਦ ਵਰਤੇ ਨੇ, ਕਦੀ ਗਧਾ ਕਦੀ ਘੋੜਾ, ਉਹ ਤਾਂ ਸ਼ਬਦ ਵੀ ਬੜੇ ਨੀਚੇ ਪੱਧਰ ਤੇ ਵਰਤਦੇ। ਟਿਸ਼ੂ ਪੇਪਰ ਉਹ ਚਲੋ ਦੇਖੋ, ਗੱਲ ਇਹ ਆ ਕਿ ਹਰ ਇੱਕ ਬੰਦੇ ਦਾ ਹੁੰਦਾ, ਪਰ ਅਕਸਰ ਨਾ ਇਹ ਚੀਜ਼ ਜਿਹੜੀ ਹੈ ਉਹ ਬੜੇ ਲੰਮੇ ਸਮੇਂ ਤੋਂ ਵਰਤੀ ਜਾਂਦੀ ਆ। ਉਹ ਇੱਕ ਮਤਲਬ ਕਿ ਕਿਸੇ ਨੂੰ ਨਹੀਂ, ਤੁਲਨਾ ਨਹੀਂ ਕੀਤੀ ਜਾਂਦੀ। ਉਹ ਇੱਕ ਗੱਲ ਜਿਹੜੀ ਹੈ ਉਹ ਮਤਲਬ ਕਿ ਉਹ ਜਿੱਦਾਂ ਕਹਿ ਲਓ ਕਿ ਉਹਨੂੰ, ਉਸ ਗੱਲ ਨੂੰ ਖੋਲਿਆ ਜਾਂਦਾ ਇੱਕ ਮਿਸਾਲ ਦੇ ਕੇ ਕਿ ਜਦੋਂ ਲਿਆਂਦਾ ਜਾਂਦਾ ਜਥੇਦਾਰ ਸਾਹਿਬ ਨੂੰ ਤਾਂ ਬਹੁਤ ਇੱਜ਼ਤ ਸਨਮਾਨ ਨਾਲ ਲਿਆਂਦਾ ਜਾਂਦਾ ਹੈ, ਪਰ ਜਦੋਂ ਤੋਰਿਆ ਜਾਂਦਾ ਹੈ ਤਾਂ ਉਹ ਇੱਜ਼ਤ ਸਨਮਾਨ ਨਾਲ ਉਹਨਾਂ ਦੀ ਵਿਦਾਇਗੀ ਨਹੀਂ ਹੁੰਦੀ। ਇਸ ਗੱਲ ਨੂੰ ਉਹ ਕਿਹਾ ਜਾਂਦਾ, ਮੈਂ ਹੁਣ ਚਲੋ ਉਹ ਮੈਂ ਵੀ ਸ਼ਬਦਾਂ ਤੋਂ ਗੁਰੇਜ਼ ਕਰ ਦਿੰਦਾ, ਪਰ ਉਹ ਸ਼ਬਦ ਜਿਹੜੇ ਉਹ ਅਕਸਰ ਜਿਹੜੇ ਮਤਲਬ ਕਿ ਪੰਥਕ ਹਲਕਿਆਂ ਨੂੰ ਕਵਰ ਕਰਨ ਵਾਲੇ ਪੱਤਰਕਾਰ ਨੇ ਉਹ ਵੀ ਬੋਲਦੇ ਨੇ, ਤੇ ਖੁਦ ਯਾਨੀ ਕਈ ਵਾਰ ਜਿਹੜੇ ਲੀਡਰ ਨੇ ਉਹ ਵੀ ਇਹ ਸ਼ਬਦ ਬੋਲ ਦਿੰਦੇ ਨੇ ਕਿ ਭਾਈ ਲਿਆਂਦਾ ਤੇ ਹਾਥੀ ਤੇ ਜਾਂਦਾ, ਏਦਾਂ ਕੁਛ ਤੇ ਭੇਜਿਆ ਆ ਜਾਂਦਾ ਹੈ। ਸੋ ਮਤਲਬ ਕੀ ਹੈ ਵੀ ਜਦੋਂ ਲਿਆਂਦਾ ਜਾਂਦਾ ਤੇ ਕਹਿਣ ਦਾ ਮਤਲਬ ਇਹੋ ਹੈ ਕਿ ਲਿਆਂਦਾ ਇੱਜ਼ਤ ਮਾਨ ਦੇ ਨਾਲ ਜਾਂਦਾ ਹੈ, ਪਰ ਵਿਦਾਇਗੀ ਜਿਹੜੀ ਉਹ ਇਸ ਤਰ੍ਹਾਂ ਦੀ ਹੋ ਜਾਂਦੀ ਜੀ। ਵੈਸੇ ਤਾਂ ਐਸਜੀਪੀਸੀ ਪ੍ਰਧਾਨ ਸਾਹਿਬ ਨੇ ਵਰਜਿਆ ਸੀ ਸਾਰਿਆਂ ਨੂੰ, ਕਹਿੰਦੇ ਕਿਸੇ ਨੇ ਇਹ ਨਹੀਂ ਕਹਿਣਾ ਵੀ ਲਾਇਆ, ਇਹ ਸ਼ਬਦ ਨਹੀਂ ਵਰਤਨੇ, ਪਰ ਸ਼ਬਦ ਤਾਂ ਦੇਖੋ ਸਾਰਿਆਂ ਨੂੰ ਜੋ ਪਤਾ ਹੀ ਹੈ, ਸੋਝੀ ਵਾਲੇ ਨੇ ਸਾਰੇ ਕਿ ਹੋਇਆ ਕੀ ਹੈ। ਸੋ ਅੱਗੇ ਚਲੀਏ, ਗੱਲ ਕਰੀਏ ਲੁਟੇਰਾ ਕੁਈਨ ਦੀ, ਜਿਹਨੂੰ ਹਸੀਨਾ ਲੁਟੇਰਾ ਵੀ ਕਿਹਾ ਜਾਂਦਾ ਹੈ। ਇਸ ਲੁਟੇਰਾ ਕੁਈਨ ਦੀਆਂ ਕਈ ਹੈਰਾਨੀਜਨਕ ਗੱਲਾਂ ਹੁਣ ਸਾਹਮਣੇ ਆ ਰਹੀਆਂ ਨੇ ਜੀ। ਹਾਂਜੀ ਦੇਖੋ, ਆਂਢ ਗੁਆਂਢ ਚੋਂ ਪਹਿਲੀ ਗੱਲ ਤੇ ਇਹ ਹੈ ਕਿ ਆਪਦੇ ਨਾਨਕੇ ਪਲੀ ਆ ਡੈਲੋਂ। ਫਿਰ ਇਸ ਤੋਂ ਇਲਾਵਾ ਕਿ ਹੁਣ ਤੇ ਵੀ ਆਇਆ ਕਿ ਉਹਦੀਆਂ ਪਹਿਲਾਂ ਵੀ ਸ਼ਾਇਦ ਸ਼ਾਦੀਆਂ ਹੋਈਆਂ ਨੇ, ਪੱਕਾ ਤਾਂ ਨਹੀਂ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਹ ਬਹੁਤ ਕਲੇਸ਼ਨ ਸੀ। ਇਹ ਵੀ ਦੱਸਿਆ ਜਾ ਰਿਹਾ ਕਿ ਉਹ ਕਿਸ਼ਤਾਂ ਕੁਸ਼ਤਾਂ ਤੇ ਸਮਾਨ ਲੈ ਆਉਂਦੀ ਸੀ, ਕਿਸ਼ਤਾਂ ਨਹੀਂ ਸੀ ਮੋੜਦੀ, ਰੌਲਾ ਰੱਪਾ ਪੈਂਦਾ ਸੀ। ਆਂਢ ਗੁਆਂਢ ਦੇ ਲੋਕ ਹੁਣ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਦੱਸਦੇ ਆ। ਫਿਰ ਜਿੱਥੇ ਉਹ ਵਿਆਹੁਤਾ ਸੀਗੀ ਹਾਲ ਦੀ ਘੜੀ, ਉਹਦੇ ਘਰ ਵਾਲੇ ਤੇ ਵੀ ਦੋਸ਼ ਆ ਕਿ ਜਿਸ ਫੈਕਟਰੀ ਦੇ ਵਿੱਚ ਉਹ ਜੌਬ ਕਰਦਾ ਸੀ ਉੱਥੇ ਉਹਦੇ ਤੇ ਠੱਗੀ ਦਾ ਦੋਸ਼ ਲੱਗਾ। ਫਿਰ ਇਸ ਤੋਂ ਇਲਾਵਾ ਕਹਿੰਦੇ ਕਿ ਇਹ ਦਾਬਾ ਮਾਰਦੀ ਸੀ ਕਿ ਮੈਂ ਵਕੀਲਣੀ ਆ, ਕੈਦ ਕਰਾ ਦੂੰਗੀ। ਤੇ ਇੱਕ ਵਿਆਹ ਦੇ ਵਿੱਚ ਦੱਸਦੇ ਆ ਕਿ ਨੱਚਣ ਤੋਂ ਮੁੰਡਿਆਂ ਨਾਲ ਲੜ ਪਈ ਉੱਥੇ, ਤੇ ਉਹ ਪੀਤੀ ਖਾਧੀ ਹੈਗੀ ਸੀ ਇਹਨੇ ਵੀ, ਤੇ ਬੜੀਆਂ ਗੰਦੀਆਂ ਗਾਲਾਂ ਕੱਢੀਆਂ। ਸੋ ਮਤਲਬ ਕਿ ਇਸ ਤਰ੍ਹਾਂ ਦੀਆਂ ਗੱਲਾਂ ਨਿਕਲ ਕੇ ਆ ਰਹੀਆਂ ਨੇ। ਹੁਣ ਤਾਂ ਚਲੋ ਇਹ ਗੱਲਾਂ ਬਾਅਦ ਦੇ ਵਿੱਚ ਪਤਾ ਲੱਗਦੀਆਂ, ਪਰ ਉਹ ਏਡਾ ਵੱਡਾ ਕਾਂਡ ਕਰ ਜਾਣਗੇ
ਕਿਸੇ ਨੂੰ ਇਸ ਗੱਲ ਦੀ ਥੋੜੀ ਜਾਣਕਾਰੀ ਸੀਗੀ। ਗੱਲਾਂ ਬਹੁਤ ਨਿਕਲ ਰਹੀਆਂ ਨੇ ਜੀ। ਹੁਣ ਇਹ ਵੀ ਆ ਰਿਹਾ ਕਿ ਮੁੱਖ ਦੋਸ਼ੀ ਹੈ ਜਿਹੜਾ ਮਨਜਿੰਦਰ ਮਣੀ, ਉਹਦੀਆਂ ਵੀ ਇੱਕ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਨਾਲ ਫੋਟੋਆਂ ਵੀ ਕਥਿਤ ਤੌਰ ਤੇ ਵਾਇਰਲ ਹੋ ਰਹੀਆਂ ਨੇ, ਖਬਰਾਂ ਦੇ ਵਿੱਚ ਵੀ ਉਹਦਾ ਨਾਮ ਛਪਦਾ ਰਿਹਾ ਬਤੌਰ ਇਹਨਾਂ ਦੇ ਸਰਗਰਮ ਵਰਕਰ ਦੇ ਤੌਰ ਤੇ। ਤਾਂ ਕਹਿਣ ਨੂੰ ਤਾਂ ਬਹੁਤ ਕੁਝ ਆ, ਪਰ ਇਹ ਥੋੜੀ ਹੈ ਕਿ ਹੁਣ ਆਪਾਂ ਕਹਿ ਦਈਏ ਕਿ ਬਾਈ ਕੋਈ ਸਾਰੀ ਪਾਰਟੀ ਜਾਂ ਕੋਈ ਸਰਕਾਰ ਇਸ ਕੰਮ 'ਚ ਉਹਦੇ ਨਾਲ ਸੀ, ਉਲਟਾ ਪੁਲਿਸ ਨੇ ਤਾਂ ਫੜਿਆ। ਇਹ ਕੁਝ ਚੀਜ਼ਾਂ ਹੈਗੀਆਂ ਨੇ ਕਿ ਆਮ ਸਮਾਜ ਦੇ ਵਿੱਚ ਰਹਿੰਦਿਆਂ ਬੰਦਾ ਬਥੇਰਾ ਕੁਝ ਕਰਦਾ ਹੈ, ਪਰ ਇਹ ਨਹੀਂ ਪਤਾ ਹੁੰਦਾ ਕਿ ਉਹ ਇੱਕ ਦਿਨ ਇੰਨਾ ਵੱਡਾ ਕੁਝ ਗਲਤ ਕਰ ਜਾਏਗਾ। ਸੋ ਇਸ ਕਰਕੇ ਉਹਦੇ ਤੇ ਹੁਣ ਹੈਰਾਨਗੀ ਇਹੋ ਹੀ ਹੁੰਦੀ ਹੈ ਕਿ ਸਾਡੇ ਸਮਾਜ ਦੇ ਵਿੱਚ ਬਈ ਨਾਰੀ ਆ ਜਾਂ ਔਰਤ ਹੈ, ਉਹ ਕ੍ਰਾਈਮ ਦੇ ਵਿੱਚ ਵੀ ਇੰਨਾ ਅੱਗੇ ਵੱਧ ਜਾਏਗੀ, ਉਹ ਹੈਰਾਨਗੀ ਦਾ ਵਿਸ਼ਾ ਹੈ। ਚਲੋ ਇਹ ਚੀਜ਼ਾਂ ਤੇ ਇੱਕ ਤੋਂ ਵਧੇਰੇ ਸ਼ਾਦੀਆਂ ਹੋ ਜਾਣੀਆਂ, ਇਹ ਹਾਲਾਤ ਹੁੰਦੇ ਨੇ। ਚਲੋ ਸੁਭਾਅ ਵੀ ਹੁੰਦਾ, ਕਈ ਵਾਰ ਲੜਾਈ ਕਲੇਸ਼ ਬੰਦਾ ਕੋਈ ਜ਼ਿਆਦਾ ਕਰਦਾ ਕੋਈ ਘੱਟ ਕਰਦਾ, ਪਰੰਤੂ ਇਦਾਂ ਦੀ ਡਕੈਤੀ, ਇਦਾਂ ਦੀ ਲੁੱਟ ਤੇ ਮਤਲਬ ਕਿ ਫਿਰ ਉਸ ਤੋਂ ਬਾਅਦ ਬੜੀ ਚਤੁਰਤਾ ਦੇ ਨਾਲ ਨਿਕਲ ਜਾਣਾ, ਹੁਣ ਤੱਕ ਪੁਲਿਸ ਦੇ ਹੱਥ ਨਾ ਆਉਣਾ, ਇਹ ਸਾਰੀਆਂ ਚੀਜ਼ਾਂ ਬਹੁਤ ਕੁਝ ਕਹਿੰਦੀਆਂ ਨੇ, ਬਹੁਤ ਕੁਝ ਕਹਿੰਦੀਆਂ। ਜੀ ਸੋ ਅੱਗੇ ਚਲੀਏ। ਸਪੈਸ਼ਲ ਇਜਲਾਸ ਦੇ ਚਰਚੇ ਚੱਲ ਰਹੇ ਨੇ ਕਿ ਜਲਦੀ ਬੁਲਾਇਆ ਜਾਣਾ ਹੈ, ਪਰ ਉਸ ਤੋਂ ਪਹਿਲਾਂ ਬਾਜਵਾ ਹੁਣੀ ਕਸੂਤੀ ਮੰਗ ਰੱਖ ਦਿੱਤੀ ਹੈ ਜੀ, ਇਹ ਕਿਹੜੀ ਹੈ ਮੰਗ? ਦੇਖੋ, ਬਾਜਵਾ ਸਾਹਿਬ ਨੇ ਕਸੂਤੀ ਮੰਗ ਰੱਖੀ ਹੈ ਕਿ ਬਈ ਤੁਸੀਂ ਅੱਗੇ ਜਿਹੜਾ ਸੈਸ਼ਨ ਸੱਦਿਆ ਸੀਗਾ ਸਤੰਬਰ ਦੇ ਵਿੱਚ ਵਿਸ਼ੇਸ਼ ਇਜਲਾਸ, ਤਾਂ ਉਸ ਵਿਸ਼ੇਸ਼ ਇਜਲਾਸ ਦੇ ਵਿੱਚ ਤੁਸੀਂ ਆਪਰੇਸ਼ਨ ਲੋਟਸ ਦੀ ਗੱਲ ਕੀਤੀ ਸੀ ਤੇ 2.5-3 ਘੰਟੇ ਉਹਦੇ ਤੇ ਤੁਸੀਂ ਸਦਨ ਦਾ ਟਾਈਮ ਲਿਆ ਸੀਗਾ। ਤਾਂ ਉਹ ਕਹਿੰਦੇ ਕਿ ਹੁਣ ਤੁਹਾਨੂੰ ਚਾਹੀਦਾ ਕਿ ਇਸ ਵਿਸ਼ੇਸ਼ ਇਜਲਾਸ ਦੇ ਅੰਦਰ ਤੁਸੀਂ ਉਹਦੀ ਸਟੇਟਸ ਰਿਪੋਰਟ ਲੈ ਕੇ ਆਓ, ਮਤਲਬ ਕਿ ਕੀ ਐਕਸ਼ਨ ਲਿਆ ਹੈ, ਐਕਸ਼ਨ ਟੇਕਨ ਰਿਪੋਰਟ ਉੱਥੇ ਟੇਬਲ ਕੀਤੀ ਜਾਣੀ ਚਾਹੀਦੀ ਹੈ ਕਿ ਉਹਦੇ ਵਿੱਚ ਹੋਇਆ ਕੀ ਆ। ਇਹ ਮੰਗ ਇੱਕ ਤਰ੍ਹਾਂ ਦੀ ਇੱਕ ਐਸੀ ਮੰਗ ਹੈ, ਦੇਖੋ ਗੁਰਪ੍ਰੀਤ ਜੀ ਗੱਲ ਕੀ ਆ ਕਿ ਬਾਜਵਾ ਹੋਰਾਂ ਨੂੰ ਆਪਣਾ ਵੀ ਪਾਲਾ ਮਾਰਦਾ ਪਿਆ ਹੈ, ਕਿਉਂਕਿ ਇੱਕ ਤੇ ਇਹਨਾਂ ਦੀ ਇੱਕ ਭਾਸ਼ਣ ਵਾਲੀ ਬੜੀ ਵਿਵਾਦਪਸਦ ਗੱਲ ਹੋਈ ਪਈ ਸੀਗੀ, ਵਿਵਾਦਤ ਗੱਲ ਹੋਈ ਪਈ ਸੀ ਇਨਫੈਕਟ, ਸੌਰੀ। ਤਾਂ ਉਹ ਗੱਲ ਜਿਹੜੀ ਹੈ ਇੱਕ ਤਾਂ ਉਹ ਪੁੱਠੀ ਪੈ ਸਕਦੀ ਹੈ, ਕਿਉਂਕਿ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਮਾਮਲਾ ਚਲੇ ਗਿਆ ਤੇ ਉਲਟਾ ਪੈ ਜਾਏਗੀ ਇਹਨਾਂ ਨੂੰ। ਇੱਕ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਵੀ ਡਰਿਆ ਕਿ ਬਈ ਉੱਥੇ ਮੇਰੇ ਖਿਲਾਫ ਵੀ ਕਾਰਵਾਈ, ਕਿਉਂਕਿ ਕਟਾਰੂ ਚੱਕ ਦਾ ਮਸਲਾ, ਕਿਉਂਕਿ ਕੇਸ਼ਵ ਤਾਂ ਸ਼ਿਕਾਇਤ ਕਰਤਾ ਜਿਹੜਾ ਉਹ ਮੁਕਰ ਗਿਆ। ਤਾਂ ਇਸ ਕਰਕੇ ਮੈਨੂੰ ਲੱਗਦਾ ਕਿ ਪ੍ਰਤਾਪ ਸਿੰਘ ਬਾਜਵਾ ਨੇ ਆਪਣੀ ਜਿਹੜੀ ਉਹਨਾਂ ਦੀ ਪੁਰਾਣੀ ਸਿਆਸਤ ਆ, ਉਹਦੇ ਤਜਰਬੇ ਦੇ ਆਧਾਰ ਤੇ ਇਹ ਮੂਵ ਚੱਲ ਦਿੱਤਾ। ਇਹੀ ਤਾਂ ਰਾਜਨੀਤੀ ਹੈ ਨਾ, ਜ਼ਰੂਰ ਇਹੀ ਰਾਜਨੀਤੀ ਆ ਕਿ ਇੱਕ ਨੇ ਤੁਹਾਨੂੰ ਫਸਾਉਣ ਦਾ ਯਤਨ ਕਰਨਾ ਤੇ ਦੂਜੇ ਨੇ ਬੜੀ ਚਲਾਕੀ ਦੇ ਨਾਲ ਗੁੱਟ ਛਡਾ ਕੇ ਨਿਕਲ ਜਾਣਾ। ਇਹੀ ਹੈ, ਇੱਕ ਨੇ ਗੁੱਟ ਫੜ ਕੇ ਢੰਗਾ ਮਾਰਨ, ਕੈਂਚੀ ਮਾਰਨ ਦਾ ਯਤਨ ਕਰਨਾ, ਦੂਜੇ ਨੇ ਮਾਰ ਕੇ ਛਾਲ ਤੇ ਭੁੜਕ ਕੇ ਨਿਕਲ ਜਾਣਾ ਹੈ। ਇਹੀ ਰਾਜਨੀਤੀ ਹੈ। ਸੋ ਇਸ ਰਾਜਨੀਤੀ ਦੇ ਵਿੱਚ ਉਹਨਾਂ ਨੇ ਦਾ ਖੇਡ ਦਿੱਤਾ ਕਿ ਪਹਿਲਾਂ ਤਾਂ ਆਪਰੇਸ਼ਨ ਲੋਟਸ ਦੀ ਜਾਣਕਾਰੀ ਦਿਓ ਨਾ, ਤਾਂ ਇਹਦੇ ਤੇ ਇਹ ਫਸ ਜਾਣਗੇ। ਕਿਉਂਕਿ ਅਸੀਂ ਉਸ ਵੇਲੇ ਵੀ ਕਿਹਾ ਸੀਗਾ ਕਿ ਆਪਰੇਸ਼ਨ ਲੋਟਸ ਦੀਆਂ ਜਿਵੇਂ ਗੱਲਾਂ ਕਰਦੇ ਪਏ ਆ, ਇਸ ਤਰ੍ਹਾਂ ਸੰਭਵ ਨਹੀਂ ਹੋਣਾ। ਅੱਗੇ ਵੀ ਇਹਨਾਂ ਨੇ ਕਿਸ ਤਰ੍ਹਾਂ ਦਾ ਰੌਲਾ 2015-16 ਚ ਵੀ ਪਾਇਆ ਸੀਗਾ, ਜਿਹਦੇ ਤੋਂ ਬਾਅਦ ਉਸ ਟਾਈਮ ਦੇ ਇਹਨਾਂ ਦੇ ਨੇੜਲੇ ਬੰਦਿਆਂ ਨੇ ਆ ਕੇ ਕੈਮਰੇ ਦੇ ਸਾਹਮਣੇ ਸਭ ਕੁਝ ਪੋਲ ਪੱਟੀ ਖੋਲ ਦਿੱਤੀ ਸੀ ਕਿ ਅਸੀਂ ਤੇ ਸਾਰਾ ਕੁਝ ਜਿਹੜਾ ਉਸ ਟਾਈਮ ਬਈ ਏਦਾਂ ਕੀਤਾ ਸੀਗਾ। ਤਾਂ ਗੱਲ ਇਹ ਆ ਕਿ ਉਹ ਲੱਗਦਾ ਹੀ ਨਹੀਂ ਸੀ ਆ, ਜਿੱਥੇ 92 ਬੰਦੇ 117 ਚੋਂ ਜਿੱਤੇ ਹੁਣ ਪਾਰਟੀ ਦੇ, ਉੱਥੋਂ ਕੌਣ ਤੋੜ ਵਿਛੋੜਾ ਕਰਵਾ ਸਕਦਾ ਕੋਈ 2-4 ਬੰਦਿਆਂ ਦੀ, ਮੈਨੂੰ ਦੱਸੋ, ਵਕਤ ਕੀ ਬਚਦੀ ਆ। ਸੋ ਇਸ ਕਰਕੇ ਇਹ ਇਸ ਮੁੱਦੇ ਤੇ ਫਸ ਜਾਣਗੇ ਕਿ ਜੇ ਵਾਕਿਆ ਇਸ ਤਰ੍ਹਾਂ ਹੋਇਆ ਸੱਚੀਓ, ਜੇਕਰ ਅਪਰੋਚ ਕੀਤਾ ਗਿਆ ਤੇ ਫਿਰ ਤੁਸੀਂ ਹੁਣ ਤੱਕ ਐਕਸ਼ਨ ਕਿਉਂ ਨਹੀਂ ਲਿਆ ਗਿਆ, ਤੇ ਜੇ ਤੁਸੀਂ ਐਕਸ਼ਨ ਲਿਆ ਤੇ ਉਹਦਾ ਸਟੇਟਸ ਦੱਸ ਦਿਓ ਕੀ ਆ, ਤੇ ਫਸ ਜਾਣਗੇ। ਕਿਉਂਕਿ ਇਹਨਾਂ ਦੀਆਂ ਤੇ ਬਹੁਤ ਸਾਰੀਆਂ ਅਧੂਰੀਆਂ ਜਾਂਚਾਂ ਪੜਤਾਲਾਂ ਲੈ ਪਈਆਂ। ਉਹ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਤੇ ਵੀ ਇਹਨਾਂ ਨੂੰ ਪਛਾੜ ਸਕਦੇ ਆ ਜਾਂ ਫਸਾ ਸਕਦੇ ਆ, ਹੋਰ ਕਈ ਮੁੱਦੇ ਆ। ਸੋ ਇਸ ਕਰਕੇ ਇਹ ਕਸ਼ਮਕਸ਼ ਹੈ। ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਵੀ ਕਸੂਤੀ ਮੰਗ ਰੱਖ ਦਿੱਤੀ ਆ ਕਿ ਐਕਸ਼ਨ ਟੇਕਨ ਰਿਪੋਰਟ ਜਿਹੜੀ ਆ ਉਹ ਫਾਈਲ ਕਰ ਦਿਓ ਜੀ, ਉੱਥੇ ਟੇਬਲ ਕਰ ਦਿਓ ਸਦਨ ਦੇ ਵਿੱਚ, ਕਿਉਂਕਿ ਤੁਸੀਂ ਪਿਛਲੇ ਇਜਲਾਸ ਦੇ ਵਿੱਚ ਇਹ ਗੱਲਾਂ ਕਹੀਆਂ ਸਨ। ਜੀ ਸੋ ਅੱਗੇ ਚਲੀਏ, ਗੱਲ ਕਰੀਏ ਹਮਦਰਦ ਸਾਹਿਬ ਦੀ। ਹਮਦਰਦ ਸਾਹਿਬ ਨੂੰ ਸੱਦੇ ਤੇ ਸੱਦਾ ਆ ਰਿਹਾ, ਪਰ ਕੰਨੀ ਨਹੀਂ ਕਤਰਾ ਰਹੇ ਕਿ ਇਸ ਵਾਰ ਫੇਰ ਨਹੀਂ ਗਏ ਹਮਦਰਦ ਸਾਹਿਬ ਜੀ। ਦੇਖੋ, ਇਹ ਮੈਨੂੰ ਸਮਝ ਨਹੀਂ ਆਈ, ਕਿਉਂਕਿ ਹਾਈ ਕੋਰਟ, ਚਲੋ ਮੈਂ ਆਰਡਰ ਤੇ ਨਹੀਂ ਪੜਿਆ, ਡਿਟੇਲਡ ਆਰਡਰ ਜਿਹੜਾ ਹੁੰਦਾ ਹੈ ਉਹ ਨਹੀਂ ਪੜਿਆ ਆਪਾਂ, ਪਰ ਖਬਰਾਂ ਜਿਹੜੀਆਂ ਅਗਲੇ ਦਿਨ ਛਪੀਆਂ ਸੀਗੀਆਂ ਉਹਦੇ ਵਿੱਚ ਤੇ ਇਹ ਕਿਹਾ ਗਿਆ ਸੀਗਾ ਕਿ ਇਹਨਾਂ ਨੂੰ, ਹਮਦਰਦ ਸਾਹਿਬ ਨੂੰ
यानी एक वड्डी राहत इस गल्लों मिली है कि इन्हों विजिलेंस के कोल सीधा पेश होने की जरूरत नहीं है जी। एक तो यह कि गिरफ्तारी तो पहला इन्हों 7 दिन का नोटिस दिता जाएगा दूजा यह कि ये जांच पड़ताल के जो शामिल होंगे तो इन्हों फिजिकली अपीयर होने की जरूरत नहीं इन्हों सवाल भेज दिते जाएंगे तो वो सवालों के जवाब दाखिल करेंगे अज मतलब कि फिर बाद पता लग्या सीगा ना कि समनिंग हो गई है दोबारा हालांकि अजीत अखबार ने भी इस गल ते सवाल चुके सीगे उसते बाद अज दसदे आ कि गए नहीं इन्हों के वकील गए 14 सवालों की जिहड़ी सूची सीगी ਉਹ ਇਹਨਾਂ ਨੇ ਸੌਂਪੀ ਸੀ ਉਹਦੇ ਜਵਾਬ ਵਕੀਲ ਦੇ ਥਰੂ ਭੇਜ ਦਿੱਤੇ ਗਏ ਨੇ ਪਰ ਦੱਸਿਆ ਇਹ ਜਾ ਰਿਹਾ ਹੁਣ ਦੇਖੋ ਇਹ ਮੀਡੀਆ ਆਊਟਲੈਟਸ ਦਾ ਦਾਵਾ ਹੁੰਦਾ ਕਿਉਂਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਤਲੇ ਪੱਧਰ ਤੇ ਕੁਝ ਜਿਹੜੇ ਹੁੰਦੇ ਆ ਪੱਤਰਕਾਰ ਬਹੁਤ ਉੱਚ ਕੋਟੀ ਦੇ ਜਿਹੜੇ ਉੱਥੇ ਬੈਠੇ ਹੁੰਦੇ ਚੰਡੀਗੜ੍ਹ ਇਹ ਉਹਨਾਂ ਦੀਆਂ ਰਿਪੋਰਟਾਂ ਹੁੰਦੀਆਂ ਨੇ ਉੱਥੇ मतलब कि ज्यादा नहीं पहुंच होंगी किसी बंदे की तो वह निकलदियां ने गल्लां तो ਉਹਦੇ आधार ਤੇ ਅਸੀਂ ਕਹਾਂਗੇ ਕੋਈ ਇਹ ਸਾਡੀ ਕੋਈ ਆਪਣੀ ਕੋਈ ਸਟੇਟਮੈਂਟ ਨਹੀਂ ਕੋਈ ਰਿਸਰਚ ਨਹੀਂ ਹੈ ਇਹਦੇ ਚ ਤਾਂ ਕੁਝ ਮੀਡੀਆ ਆਊਟਲੈਟ ਇਹ ਕਹਿ ਰਹੇ ਕਿ ਵਿਜੀਲੈਂਸ ਜਿਹੜਾ ਆ ਉਹ ਮਤਲਬ ਕਿ ਇਹਨਾਂ ਤੋਂ ਸੰਤੁਸ਼ਟ ਨਹੀਂ ਤਾਂ ਸੰਤੁਸ਼ਟ ਹੋਵੇਗਾ ਵੀ ਕਿਵੇਂ ਕਿਉਂਕਿ ਮਾਮਲਾ ਖੁਦ ਤੁਸੀਂ ਦੇਖੋਗੇ ਚੀਫ ਮਿਨਿਸਟਰ ਬਨਾਮ ਹਮਦਰਦ ਬਣਿਆ ਪਿਆ ਸੀਗਾ ਜੀ ਜੀ ਇਹ ਬਹੁਤ ਵੱਡਾ ਮੁੱਦਾ ਸੀਗਾ ਤਾਂ ਹੁਣ ਇੰਨੀ ਆਸਾਨੀ ਦੇ ਨਾਲ ਤੇ ਫਿਰ ਖੜਾ ਨਹੀਂ ਨਾ ਛੱਡਿਆ ਜਾ ਸਕਦਾ सो इस करके एक खबर जरूर आ रही है कि बई हमदर्द साहब नूं सवाल जिहड़े सौंपे सी ते उन्होंने जिहड़े उत्तर दिते आ उन्हां तो किते ना किते विजिलेंस हले खुश नहीं हुई संतुष्ट नहीं हुई हो सकता दोबारा जां तो उन्होंने आंसरिंग करनी पवे जां कुछ होर मुद्दा भी निकल सकता मतलब कि भंबल भूसा जिहा मेरे लिए तो भंबल भूसा ही आ क्योंकि पहला ये खबरां छपियां कि इन्हां नूं आउण दी जरूरत नहीं है फिर समनिंग हो गई हुण कहंदे जी जवाब भेजे आ ਤੇ ਮਸਲਾ ਹੈ ਕਿ ਵਿਜੀਲੈਂਸ ਹਾਲੇ ਵੀ ਕਹਿੰਦੀ ਹੈ ਕਿ ਸੰਤੁਸ਼ਟ ਨਹੀਂ ਹੁਣ ਕਿਸ ਤਰ੍ਹਾਂ ਸੰਤੁਸ਼ਟ ਹੁੰਦੇ ਹੈ ਇੱਕ ਵੱਖਰਾ ਵਿਸ਼ਾ ਜੀ 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 ਸੋ ਇਹ ਤਾਂ ਹੈ ਅੱਗੇ ਚਲੀਏ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਮੰਤਰੀਆਂ ਦੀ ਕਦੇ ਕੋਈ ਵਿਧਾਇਕ ਫਸ ਜਾਂਦਾ ਕਦੇ ਕੋਈ ਮੰਤਰੀ ਫਸ ਜਾਂਦਾ ਕੋਈ ਵਿਧਾਇਕ ਕਹਿੰਦੇ ਆ ਕਿ ਗੱਡੀ ਮਾਰਤੀ ਦੋ ਵਿਚਾਰੇ ਗਰੀਬ ਰਗੜਤੇ ਤੇ ਇੱਧਰ ਕੱਲ ਇੱਕ ਬਿਆਨ ਦੇ ਬੈਠੇ ਨੇ ਸਿੱਖਿਆ ਮੰਤਰੀ ਸਾਹਿਬ ਤੇ ਹੁਣ ਆਲੋਚਨਾ ਦਾ ਸਾਹਮਣਾ ਕਰ ਰਹੇ ਨੇ ਜੀ ਹਾਂਜੀ ਦੇਖੋ ਇਹ ਆਲੋਚਨਾ ਇਸ ਕਰਕੇ ਹੋ ਰਹੀ ਹੈ ਕਿਉਂਕਿ ਉਹਨਾਂ ਨੇ ਬੜੇ ਜਜ਼ਬਾਤੀ ਹੋ ਕੇ ਕਹਿ ਦਿੱਤਾ ਕਿ ਦੇਖੋ ਗੱਲ ਇਹ ਆ ਕਿ ਜੇ ਕਿਸੇ ਨੂੰ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਪੰਜਾਬੀਆਂ ਦਾ ਪਿਆਰ ਮਿਲ ਰਿਹਾ ਤਾਂ ਉਹ ਭਗਵੰਤ ਮਾਨ ਨੂੰ ਮਿਲ ਰਿਹਾ ਹੈ ਜੀ ਜੀ ਵੈਸੇ ਚਲੋ ਇਹਦੇ ਚ ਮੈਨੂੰ ਲੱਗਦਾ ਨਹੀਂ ਹੈ ਕਿ ਕੋਈ ਉਹ ਤੁਲਨਾ ਕਰ ਰਹੇ ਆ ਉਹ ਦੱਸ ਰਹੇ ਆ ਪਰ ਇਦਾਂ ਦੀ ਗੱਲ ਵੈਸੇ ਤਾਂ ਤੁਲਨਾਤਮਕ ਤੌਰ ਤੇ ਕੁਝ ਆਪਾਂ ਬਣਾ ਵੀ ਸਕਦੇ ਆ ਪਰ कहना पावे कि इदां दे शब्द वरतन तो ही गुरेज करना चाहिए मैं हमेशा कहना है कि राजनीति तुहाडी होण दी आ तुसी ना उन्हां दे पास को अज बन सकदे हो ना कल बन सकदे हो जिहड़े इतिहास दे नायक होए आ महाराजा रणजीत सिंह दा राज सिक्ख्या मंत्री आ जे किते 2 दिन ला के पढ़ लैन उस तो बाद ये वेखण कि की महाराजा रणजीत सिंह दे वजीर जिहड़े सी ਉਹ NRIs ਦੀਆਂ ਜਾਂ ਬਾਹਰੋਂ ਆਇਆ ਲੋਕਾਂ ਦੀਆਂ ਉਸ ਟਾਈਮ ਕੋਠੀਆਂ ਨੱਪਦੇ ਫਿਰਦੇ ਸੀਗੇ ਜੀ ਉਹਨਾਂ ਦੇ ਰਾਜ ਦੇ ਵਿੱਚ ਗੋਰੇ ਆ ਕੇ ਜੌਬ ਕਰਦੇ ਸਨ ਵੱਖ-ਵੱਖ ਮੁਲਕਾਂ ਚੋਂ ਆ ਕੇ ਲੋਕ ਸਰਵਿਸ ਦਿੰਦੇ ਸਨ ਬਿਨਾਂ ਕਿਸੇ ਭੇਦਭਾਵ ਤੋਂ ਉਹਨਾਂ ਨੂੰ ਪਦਵੀਆਂ ਕਾਬਲੀਅਤ ਦੇ ਆਧਾਰ ਤੇ ਦਿੱਤੀਆਂ ਜਾਂਦੀਆਂ ਸੀਗੀਆਂ ਜੀ ਤੇ ਤੁਹਾਡਾ ਤੁਸੀਂ ਤੇ ਅੱਖਾਂ ਮੀਟ ਕੇ ਬੈਠੇ ਜੇ ਭੇਦਭਾਵ ਕੀ ਹੈ ਇੱਕ IAS ਅਫਸਰ ਫੜ ਲੈਂਦੇ ਜੇ ਇੱਕ IAS ਅਫਸਰ ਛੱਡ ਦਿੰਦੇ ਜੇ ਅਮਰੂਦ ਘਟਾਲੇ ਚ ਹੁਣ 2-3 ਨੂੰ ਛੱਡੀ ਬੈਠੇ ਹੋ ਤੁਸੀਂ जी तो कहने का मतलब कि महाराजा रणजीत सिंह इउं थोड़ा ही करता सीगा महाराजा रणजीत सिंह दे राज दे विच मैनूं लगदा कि कोई इस तरह का दंगा फसाद नहीं होया ते तुसी आ वेख लो कि की कुछ हुंदा लॉ एंड ऑर्डर महाराजा रणजीत सिंह लोकां दी दुख तकलीफां गली गली जाके यानी देखदा सीगा ते तुही वेखो कि किहो जे लोक ने तुहाडे ते विधायक आ जिवें तुसी किहा तीजे दिन सड़क ते कोई ना कोई भड़का दिंदे आ तुरे जाते हो काफले च कदे टोंग है जी कदे सेखों है जी कदे फलाना है जी इस करके ये गल्लां नहीं हाँ तुसी उदा कह सकते हो कि भाई तुहाडे मुकाबले विरोधियों नूं कह सकते हो कि भाई साडा मुख मंत्री किते पॉपुलर है तो उहदे ते ना कंट्रोवर्सी होवे अच्छा सुखबीर सिंह बादल उन्हां दा भी काम ओहो जिहा ही है तुहानूं पता इहनूं चल झल्ला जिहा पागल जिहा कह दिता जी जी मुख मंत्री इन्हां ने को जवाब दे दिता उन्हां ने फिर जवाब दिता सिक्ख्या मंत्री विच विचाले आ गया ਇਹਨਾਂ ਚੀਜ਼ਾਂ ਤੋਂ ਗਰੇਜ਼ ਕਰਨਾ ਚਾਹੀਦਾ ਨਿਕਲਣਾ ਇਹਨਾਂ ਚੋਂ ਕੱਖ ਨਹੀਂ ਹੈ ਤੁਸੀਂ ਆਪਣਾ ਸਿੱਖਿਆ ਮੰਤਰਾਲਾ ਸਾਂਭੋ
ਬਹੁਤ ਜ਼ਰੂਰਤ ਆ। ਜਿੰਨਾ ਸਾਡੇ ਕੋਲ ਹੁਣ ਜਿਹੜੇ ਮੈਂ ਦੱਸ ਵੀ ਦਿੰਦਾ, ਐਲੀਮੈਂਟਰੀ ਸਕੂਲ ਨੇ ਜਾਂ ਸੈਕੰਡਰੀ ਸਕੂਲ ਨੇ, ਜਿੰਨਾ ਢਾਂਚਾ ਸਾਡੇ ਕੋਲ ਉਹਨਾਂ ਦਾ ਹੋਣਾ ਚਾਹੀਦਾ, ਬੇਸਿਕ ਢਾਂਚਾ, ਹਾਲੇ ਤੇ ਸਾਥੋਂ ਜੀ ਬੇਸਿਕ ਢਾਂਚਾ ਹੀ ਨਹੀਂ ਪੂਰਾ ਹੋਇਆ। ਜੀ ਜੀ, ਇਹ ਤਾਂ ਹੈ। ਸੋ ਅੱਗੇ ਵੱਲ ਵਧੀਏ। ਬੀਤੇ ਦਿਨੀ ਆਪਾਂ ਖਬਰ ਸਾਂਝੀ ਕੀਤੀ ਸੀ, ਤੁਸੀਂ ਚਾਨਣਾ ਪਾਇਆ ਸੀ ਕਿ ਸੀਐਮ ਸਾਹਿਬ ਗਏ ਸੀ ਦਿੱਲੀ ਤੇ ਉੱਥੇ ਉਹਨਾਂ ਨੇ ਮੁਲਾਕਾਤ ਕੀਤੀ ਸੀ ਟਰਾਂਸਪੋਰਟ ਮੰਤਰੀ ਗਡਕਰੀ ਹੋਣਾ ਨਾਲ, ਤੇ ਉਸ ਤੋਂ ਬਾਅਦ ਸ਼ਾਇਦ ਕਹਿ ਸਕਦੇ ਹਾਂ ਕਿ ਸੁੱਖ ਦਾ ਸਾਹ ਹੁਣ ਇੱਧਰ ਨੂੰ ਆਇਆ। ਕਹਿੰਦੇ ਦਿੱਲੀ ਕਟੜਾ ਹਾਈਵੇ ਦਾ ਰਾਹ ਪੱਧਰਾ ਹੋ ਗਿਆ ਜੀ। ਹਾਂਜੀ, ਦੇਖੋ ਇਹ ਖਬਰਾਂ ਛਪੀਆਂ ਨੇ ਅੱਜ ਕਿ ਜੀ ਵਾਕਿਆ ਇਹ ਜਿਹੜਾ ਕਹਿ ਲਓ ਦਿੱਲੀ ਕਟੜਾ ਰਾਹ ਸੀਗਾ, ਜਿਹਦੇ ਬਾਰੇ ਆਪਾਂ ਲਗਾਤਾਰ ਕਈ ਵਾਰ ਗੱਲ ਕੀਤੀ ਆ ਕਿ ਜੀ ਜੀ ਇਹ ਕੈਂਸਲ ਹੋ ਸਕਦਾ, ਪ੍ਰੋਜੈਕਟ ਗੁਰਦਾਸਪੁਰ ਤੋਂ ਖੁੱਲ ਸਕਦਾ ਹੈ। ਤਾਂ ਹੁਣ ਇਹ ਖਬਰ ਅੱਜ ਉਹਨਾਂ ਅਖਬਾਰਾਂ ਦੇ ਰਾਹੀਂ ਹੀ ਆਪਾਂ ਨੂੰ ਪੜ੍ਹਨ ਨੂੰ ਮਿਲੀ ਆ, ਜਿਨ੍ਹਾਂ ਅਖਬਾਰਾਂ ਦੇ ਵਿੱਚ ਪਹਿਲਾਂ ਇਸ ਤਰ੍ਹਾਂ ਦੀਆਂ ਖਬਰਾਂ ਛਪਦੀਆਂ ਰਹੀਆਂ ਸੀ। ਤਾਂ ਹੁਣ ਇਹੀ ਆ, ਕਹਿੰਦੇ ਕਿ ਕਿਸਾਨ ਤੇ ਕਿਸਾਨ ਜਿਹੜੇ ਆਗੂ ਆ ਉਹਨਾਂ ਨੇ ਯਾਨੀ ਪ੍ਰੋਜੈਕਟ ਪੂਰਾ ਕਰਨ ਦੀ ਸਹਿਮਤੀ ਦੇ ਦਿੱਤੀ ਆ। ਤਾਂ ਇਹ ਜਿਹੜਾ ਐਕਸਪ੍ਰੈਸ ਵੇ ਹੈ ਜਿੱਥੋਂ ਗੁਜ਼ਰਨਾ ਹੈ, 20 ਪੰਚਾਇਤਾਂ ਨੇ ਲਿਖਤ ਮਤਾ ਪਾ ਕੇ ਸਹਿਮਤੀ ਦੇ ਦਿੱਤੀ ਆ। ਤੇ ਇਹੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਮਾਮਲਾ ਅੜਦਾ ਸੀਗਾ, ਤਾਂ ਹੁਣ ਜੀ ਇਹ ਮਾਮਲਾ ਜਿਹੜਾ ਉਹ ਨਿਕਲ ਗਿਆ ਹੈ। ਕਿਸਾਨਾਂ ਦੀ ਮਤਲਬ ਕਿ ਸਹਿਮਤੀ ਜਿਹੜੀ ਹੈ ਕਿ ਜੇਕਰ ਕਿਸੇ ਦੀ ਜ਼ਮੀਨ ਤੇ ਮਿਲ ਰਹੇ ਮੁਆਵਜ਼ੇ ਦੇ ਮੁੱਲ ਸੰਬੰਧੀ ਕੋਈ ਇਤਰਾਜ਼ ਹੋਏਗਾ ਤਾਂ ਉਹ ਆਰਬਿਟ੍ਰੇਸ਼ਨ ਦੇ ਜ਼ਰੀਏ ਅਪੀਲ ਦਾਇਰ ਕਰ ਸਕੇਗਾ। ਇੱਥੇ ਸਹਿਮਤੀ ਬਣ ਗਈ ਕਿ ਜੇ ਮੰਨ ਲਓ ਕਿਸੇ ਨੂੰ ਲੱਗਦਾ ਹੈ ਕਿ ਮੇਰੀ ਜ਼ਮੀਨ ਦਾ ਦੂਜੇ ਦੇ ਮੁਕਾਬਲੇ ਘੱਟ ਆ, ਤਾਂ ਉਹ ਆਰਬਿਟ੍ਰੇਸ਼ਨ ਦੇ ਵਿੱਚ ਆਪਦਾ ਮੁਕੱਦਮਾ ਪਾ ਕੇ ਤੇ ਆਪਣਾ ਮੁਆਵਜ਼ਾ ਜਿਹੜਾ ਯੋਗ ਹੋਏਗਾ, ਜੋ ਬਣਦਾ ਹੈ ਵੱਧ ਘੱਟ, ਉਹ ਲੈ ਸਕਦਾ ਹੈ। ਸੋ ਇਸ ਕਰਕੇ ਇੱਕ ਅੱਛੀ ਖਬਰ ਆ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੂੰ, ਉਹਦੇ ਵਾਸਤੇ ਬਹੁਤ ਅੱਛੀ ਖਬਰ ਹੈ, ਕਿਉਂਕਿ ਸਾਰੇ ਕਿਤੇ ਬਣ ਕੇ ਅਖੀਰ ਦੇ ਵਿੱਚ ਪੰਜਾਬ ਝੜ ਗਿਆ ਸੀਗਾ ਤੇ ਇਹਨਾਂ ਵਾਸਤੇ ਚਿੰਤਾਜਨਕ ਸੀ ਕਿ ਭਾਈ ਹੁਣ ਇੱਥੇ ਸਰਕਾਰ ਵੀ ਆਪੋਜ਼ਿਟ ਆ, ਸਰਕਾਰ ਵੀ ਭਾਜਪਾ ਦੀ ਨਹੀਂ ਹੈ, ਤੇ ਮਾਮਲਾ ਇਹ ਆ ਕਿ ਕਿਸਾਨ ਇੱਥੇ ਸੰਗਠਿਤ ਵੀ ਬਹੁਤ ਆ, ਇੱਥੇ ਜ਼ੋਰ ਜ਼ਬਰਦਸਤੀ ਵੀ ਨਹੀਂ ਕੀਤੀ ਜਾ ਸਕਦੀ, ਤੇ ਕੇਂਦਰ ਕਦੇ ਚਾਹੇਗਾ ਵੀ ਨਹੀਂ ਕਿ ਕਿਸਾਨਾਂ ਨਾਲ ਡਾਇਰੈਕਟ ਜਾਂ ਕੇਂਦਰ ਸਰਕਾਰ ਦਾ ਮੱਥਾ ਲੱਗ ਜਾਏ। ਸੋ ਇਸ ਕਰਕੇ ਇਹ ਉਹਨਾਂ ਵਾਸਤੇ ਕਹਿ ਲਓ ਕਿ ਸੁੱਖ ਦਾ ਸਾਹ ਆ ਜੀ। ਸੋ ਕਹਿ ਸਕਦੇ ਹਾਂ ਕਿਉਂਕਿ ਮੱਥਾ ਲਾ ਕੇ ਪਹਿਲਾਂ ਦੇਖ ਚੁੱਕੇ ਨੇ। ਸੋ ਅੱਗੇ ਚਲੀਏ। ਕਿਸਾਨ ਜਥੇਬੰਦੀਆਂ ਨੇ ਐਲਾਨਿਆ ਐਕਸ਼ਨ ਪ੍ਰੋਗਰਾਮ। ਝੋਨੇ ਦੀ ਲਵਾਈ ਚੱਲ ਰਹੀ ਹੈ, ਪਰ ਇਹ ਐਕਸ਼ਨ ਪ੍ਰੋਗਰਾਮ ਐਲਾਨਤਾ ਜੀ। ਹਾਂਜੀ, ਦੇਖੋ ਕਿਸਾਨ ਜਥੇਬੰਦੀਆਂ ਨੇ ਇਹ ਪ੍ਰੋਗਰਾਮ ਉਲੀਕਿਆ। ਤਾਂ ਇਹ ਜਿਹੜੀਆਂ ਵੈਸੇ ਤੇ ਇਹ ਰਾਜੇਵਾਲ ਸਾਹਿਬ ਹੋਰੀ ਲੰਬੇ ਸਮੇਂ ਤੋਂ ਇਸ ਪ੍ਰੋਗਰਾਮ ਨੂੰ ਉਲੀਕ ਕੇ ਬੈਠੇ ਸਨ, ਇਨਫੈਕਟ ਸਿਆਲਾਂ ਦੇ ਵਿੱਚ ਹੀ, ਤੇ ਫਿਰ ਉਸ ਤੋਂ ਬਾਅਦ ਟਲਦਾ ਆ। ਤਾਂ ਹੁਣ ਜਿਹੜੇ ਹੈਗੇ ਨੇ ਨੇਤਾ ਸਰਵਣ ਸਿੰਘ ਪੰਧੇਰ, ਰਣਜੀਤ ਸਿੰਘ ਕਲੇਰਵਾਲਾ, ਗੁਰਲਾਲ ਸਿੰਘ ਮਾਨ, ਇਹਨਾਂ ਨੇ ਸਾਰਿਆਂ ਨੇ ਕਿਹਾ ਹੈ ਕਿ ਬਈ ਅਸੀਂ ਹੁਣ ਇਕੱਠੇ ਹੋ ਕੇ 19 ਜੂਨ ਨੂੰ ਰਾਜ ਪੱਧਰ ਤੇ ਪੰਜਾਬ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਦਾ ਜਿਹੜਾ ਰਿਹਾਇਸ਼ੀ ਠਿਕਾਣਿਆਂ ਦਾ ਜੋ ਵੀ ਹੈ ਸਾਰਾ ਅਸੀਂ ਉਦਾਰ ਮੱਲ ਕੇ ਘਿਰਾਓ ਕਰਾਂਗੇ ਜੀ। ਤਾਂ ਇਹ ਮਤਲਬ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕਿਸਾਨ ਹੁਣ 19 ਤਰੀਕ ਨੂੰ ਫਿਰ ਤਿਆਰ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ। ਤਾਂ ਉਧਰ ਰਾਜੇਵਾਲ ਸਾਹਿਬ ਹੋਰਾਂ ਨੇ ਵੀ ਤੁਹਾਨੂੰ ਯਾਦ ਹੈ ਨਾ ਕਾਲ ਦਿੱਤੀ ਹੋਈ ਹੈ, ਮੈਂ ਤਾਂ ਹੀ ਕਹਿ ਰਿਹਾ ਕਿ ਉਹ ਵੀ ਤੁਰੇ ਆ ਰਹੇ ਨੇ, ਉਹ ਹਾਲਾਂਕਿ ਪੋਸਟਪੋਨ ਕਰਦੇ ਆ ਰਹੇ। ਜਲਦੀ ਉਹਨਾਂ ਦਾ ਵੀ ਤੁਸੀਂ ਦੇਖੋਗੇ ਐਕਸ਼ਨ ਪ੍ਰੋਗਰਾਮ ਜਿਹੜਾ ਹੈ ਉਹ ਉਲੀਕਿਆ ਜਾਏਗਾ। ਤਾਂ ਇਸ ਕਰਕੇ ਹੁਣ ਇਧਰ ਦੂਸਰੇ ਪਾਸੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਹੜੇ ਕਿ ਆਮ ਤੌਰ ਤੇ ਅੱਗੇ ਰੇਲਵੇ ਟਰੈਕ ਤੇ ਬਹਿੰਦੇ ਸੀ, ਪਰ ਤੁਸੀਂ ਦੇਖਿਆ ਹੋਣਾ ਰੇਲਵੇ ਟਰੈਕ ਅਤੇ ਸੜਕਾਂ ਤੇ ਬਹਿਣ ਤੋਂ ਲੋਕ ਥੋੜੇ ਜਿਹੇ ਨਾ ਕਿਤੇ ਕਿਸਾਨ ਆਗੂਆਂ ਦੇ ਨਾਲ ਖਹਿਣ ਲੱਗ ਪਏ ਸੀਗੇ ਕਿ ਸਾਨੂੰ ਕਿਉਂ ਪਰੇਸ਼ਾਨ ਕਰਦੇ ਹੋ, ਅਸੀਂ ਤਾਂ ਹਾਂਜੀ ਅਸੀਂ ਤੇ ਤੁਹਾਡੇ ਆਪਣੇ ਆ, ਅਸੀਂ ਤਾਂ ਤੁਹਾਡੀ ਸਪੋਰਟ ਕਰਨੇ ਆ। ਤਾਂ ਕਿਤੇ ਨਾ ਕਿਤੇ ਫਿਰ ਕਿਸਾਨ ਆਗੂ ਇਹਨਾਂ ਚੀਜ਼ਾਂ ਨੂੰ ਸਮਝ ਜਾਂਦੇ ਆ ਕਿ ਸਾਨੂੰ ਲੋਕਾਂ ਦਾ ਸਮਰਥਨ ਬਈ ਚਾਹੀਦਾ ਹਰ ਹਾਲ ਦੇ ਵਿੱਚ। ਉਹਨਾਂ ਨੇ ਐਤਕੀ ਉਹ ਕੀਤਾ ਜੋ ਲੋਕਾਂ ਦੀ ਮੰਗ ਹੁੰਦੀ ਆ ਕਿ ਤੁਸੀਂ ਬਈ ਇਹਨਾਂ ਦੇ ਘਰ ਘੇਰੋ, ਇਹਨਾਂ ਨੂੰ ਤੰਗ ਪਰੇਸ਼ਾਨ ਕਰੋ, ਇਹਨਾਂ ਤੇ ਦਬਾਅ ਪਾਓ, ਇਹਨਾਂ ਨੂੰ ਕਾਬੂ ਕਰੋ ਤੇ ਆਪਣੀਆਂ ਮੰਗਾਂ ਮਨਵਾਓ। ਤਾਂ ਇਹ ਇੱਕ ਵੱਡਾ ਪ੍ਰੋਗਰਾਮ ਲਿਖਿਆ ਗਿਆ, ਪਰ 19 ਤੇ 20 ਨੂੰ ਤੇ ਸਪੈਸ਼ਲ ਇਜਲਾਸ ਹੈ, ਉਹ ਤਾਂ ਘਰੇ ਨਹੀਂ ਮਿਲਣੇ ਮੰਤਰੀ, ਫਿਰ ਚੱਕਰ ਕੀ ਬਣੇਗਾ ਸਮਝ ਨਹੀਂ ਆਈ ਜੀ। ਸੋ ਦੇਖੋ ਕੰਦਾ ਕੁੰਦਾ ਦੇਖ ਕੇ ਸ਼ਾਇਦ ਵਾਪਸ ਮੁੜ ਆਣਗੇ, ਕਿਉਂਕਿ ਵਿਧਾਇਕ ਸਾਹਿਬ ਤਾਂ ਪਹਿਲਾਂ ਹੀ ਚੰਡੀਗੜ੍ਹ ਪਹੁੰਚੇ ਹੋਣਗੇ। ਬਾਕੀ ਦੇਖੋ ਐਕਸ਼ਨ ਦਿੱਤਾ ਤਾਂ ਕੁਝ ਹੋਵੇਗਾ ਹੀ। ਸੋ ਮਿੰਟੂ ਜੀ ਤੁਸੀਂ ਖਬਰਾਂ ਤੇ ਚਾਨਣਾ ਪਾਇਆ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ। ਪ੍ਰੋਗਰਾਮ ਤੁਸੀਂ ਹੁਣੇ ਸੁਣਿਆ ਹੈ
ਖਬਰ ਤੇ ਨਜ਼ਰ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ? ਤੁਸੀਂ ਆਪਣੇ ਵਿਚਾਰ, ਰਾਏ, ਟਿੱਪਣੀਆਂ ਸੋਸ਼ਲ ਮੀਡੀਆ ਦੇ ਉੱਪਰ ਫੇਸਬੁੱਕ ਅਤੇ YouTube ਤੇ ਪਲੇਟਫਾਰਮਾਂ ਤੇ ਤੁਸੀਂ ਸਾਡੇ ਨਾਲ ਕਮੈਂਟ ਬਾਕਸ ਦੇ ਵਿੱਚ ਸਾਂਝਾ ਕਰ ਸਕਦੇ ਹੋ। ਨਾਲ ਦੀ ਨਾਲ ਪ੍ਰੋਗਰਾਮ ਜੇਕਰ ਤੁਹਾਨੂੰ ਚੰਗਾ ਲੱਗਦਾ ਹੈ ਤਾਂ ਆਪਣੇ ਸਾਥੀਆਂ ਦੇ ਨਾਲ ਇਸ ਨੂੰ ਸਾਂਝਾ ਕਰਨਾ ਬਿਲਕੁਲ ਨਹੀਂ ਭੁੱਲਣਾ। ਸੋ ਪ੍ਰੋਗਰਾਮਾਂ ਦੀ ਲਗਾਤਾਰਤਾ ਬਰਕਰਾਰ ਹੈ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਤਦ ਤੱਕ ਲਈ ਧੰਨਵਾਦ।